ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 15 ਅਪ੍ਰੈਲ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 137। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਇਮਰਾਨ ਖਾਨ ਸਾਹਿਬ ਦੇ ਬਾਰੇ ਦੇ ਦਈਏ ਤੁਹਾਨੂੰ। ਬੈਰਿਸਟਰ ਗੌਹਰ ਸਾਹਿਬ ਨੇ ਇਹ ਆਖਿਆ ਹੈ ਕਿ ਉਮੀਦ ਹੈ ਕਿ 1-1.5 ਮਹੀਨੇ 'ਚ ਹਕੂਮਤ ਦੇ ਨਾਲ ਮੁਜ਼ਾਕਰਾਤ ਦਾ ਕੋਈ ਸਿਲਸਿਲਾ ਚੱਲ ਪਏਗਾ। ਲੇਕਿਨ ਉਹਨਾਂ ਨੇ ਕਿਹਾ ਕਿ ਸਵਾਬਦੀਦ ਜਿਹੜੀ ਹੈ ਉਹ ਮਹਿਮੂਦ ਖਾਨ ਅਚਕਜ਼ਈ ਸਾਹਿਬ ਦੀ ਹੈ। ਉਹਨਾਂ ਨੇ ਕਿਹਾ ਵੀ ਮੇਰੇ ਕੋਲੋਂ ਬਾਰ-ਬਾਰ ਗੱਲ ਨਾ ਪੁੱਛੋ, ਤਾਰੀਖ ਉਹਨਾਂ ਲੰਮੀ ਦੇ ਦਿੱਤੀ ਹੈ। ਜਿਸ ਤਰ੍ਹਾਂ ਜੱਜ ਸਾਹਿਬ ਨੇ ਜਿਹੜਾ ਕੇਸ ਨਾ ਸੁਣਨਾ ਹੋਵੇ ਉਹਦੀ ਤਾਰੀਖ ਉਹ ਲੰਮੀ ਦਿੰਦੇ ਨੇ, ਬੈਰਿਸਟਰ ਗੌਹਰ ਸਾਹਿਬ ਨੇ ਲੰਮੀ ਤਾਰੀਖ ਦਿੱਤੀ ਹੈ ਤਾਂ ਕਿ ਤੁਸੀਂ ਉਹਨਾਂ ਦੇ ਕੋਲੋਂ ਕੋਈ ਸਵਾਲ ਨਾ ਕਰੋ। ਪਿਛਲਾ ਜਲਸਾ ਕੈਂਸਲ ਕਰ ਦਿੱਤਾ ਸੀ। ਇਤਵਾਰ ਨੂੰ ਹੋਣ ਵਾਲਾ ਜਿਹੜਾ 19 ਤਾਰੀਖ ਨੂੰ ਜਲਸਾ ਹੈ ਮਰਦਾਨ ਚੁਣਾ, ਉਹਦੀ ਵੀ ਕੈਂਸਲੇਸ਼ਨ ਦੇ ਮਾਮਲਾਤ ਇਸ ਵੇਲੇ ਚੱਲ ਰਹੇ ਨੇ। ਵਜ੍ਹਾ ਕੀ ਹੈ? ਵਜ੍ਹਾ ਆਖੀ ਜਾ ਰਹੀ ਹੈ ਕਿ ਜਿਹੜੇ ਇਸ ਵੇਲੇ ਨਵੇਂ ਮੁਜ਼ਾਕਰਾਤ ਸ਼ੁਰੂ ਹੋਣੇ ਨੇ ਅਮਰੀਕਾ ਔਰ ਈਰਾਨ ਦੇ ਦਰਮਿਆਨ, ਅਗਰ ਉਹ ਪਾਕਿਸਤਾਨ 'ਚ ਹੋਏ ਤਾਂ ਉਹਨਾਂ ਨੇ ਉਹ ਜਲਸਾ ਜਿਹੜਾ ਉਹ ਵੀ ਸ਼ਾਇਦ ਫਿਰ ਮੁਲਤਵੀ ਕਰਵਾਉਣਾ ਹੈ। ਲੇਕਿਨ ਜਿਵੇਂ ਪਿਛਲੀ ਵਾਰੀ ਇਮਰਾਨ ਖਾਨ ਵਾਸਤੇ ਕੁਝ ਨਹੀਂ ਲਿਆ ਗਿਆ, ਲੱਗਦਾ ਹੈ ਕਿ ਇਸ ਵਾਰੀ ਵੀ ਕੁਝ ਨਹੀਂ ਲਿਆ ਜਾਏਗਾ। ਔਰ ਬੈਰਿਸਟਰ ਗੌਹਰ ਸਾਹਿਬ ਦੀ ਸਟੇਟਮੈਂਟ ਪੇ 1.5 ਮਹੀਨੇ ਤੋਂ ਬਾਅਦ ਮੁਜ਼ਾਕਰਾਤ ਸ਼ੁਰੂ ਹੋਣਗੇ, ਲੇਕਿਨ ਉਹਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਮਹਿਮੂਦ ਖਾਨ ਅਚਕਜ਼ਈ ਤੇ ਪਾਈ ਹੈ। ਮਤਲਬ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਪਾਸੇ ਤੇ ਕੀਤਾ ਹੈ ਕਿ 1.5 ਮਹੀਨੇ ਤੋਂ ਬਾਅਦ ਵੀ ਤੁਸੀਂ ਮੇਰੇ ਕੋਲੋਂ ਕੋਈ ਗੱਲ ਨਹੀਂ ਪੁੱਛਣੀ, ਮੈਨੂੰ ਇਸ ਗੱਲ ਦਾ ਬਿਲਕੁਲ ਕੋਈ ਪਤਾ ਨਹੀਂ। ਅੱਗੇ ਚੱਲਨੇ ਜੀ। ਅਗਲੀ ਖਬਰ, ਸ਼ਹਿਬਾਜ਼ ਸ਼ਰੀਫ ਹਕੂਮਤ ਜਿਹੜੀ ਹੈ ਇਸ ਵੇਲੇ ਜ਼ਾਹਿਰ ਉੱਤੇ ਤੇ ਆਸਿਮ ਮੁਨੀਰ ਦੀ ਹਕੂਮਤ ਹੈ। ਥੱਲੇ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਅਰਦਲੀ ਦੇ ਤੌਰ ਤੇ ਬਾਇਆ ਹੈ ਤੇ ਥੱਲੇ ਮਰੀਮ ਨਵਾਜ਼ ਸਾਹਿਬਾ ਨੂੰ ਬਾਇਆ ਹੋਇਆ ਪੰਜਾਬ ਦੇ ਵਿੱਚ। ਉਹਨਾਂ ਦਾ ਇੱਕ ਨਵਾਂ ਕਾਰਨਾਮਾ ਸੁਣ ਲਓ। ਨਾਬੀਨਾ ਅਫਰਾਦ ਜਿਹੜੇ ਕੋਈ 40 ਦੇ ਕਰੀਬ ਨਾਬੀਨਾ ਅਫਰਾਦ ਜਿਨ੍ਹਾਂ ਦੀ ਤਾਲੀਮ ਜਿਹੜੀ ਸਭ ਦੀ ਉਹ ਕਮ ਅਜ਼ ਕਮ ਗ੍ਰੈਜੂਏਸ਼ਨ ਸੀ ਔਰ ਉਹ ਪਿਛਲੇ ਕਈ ਸਾਲਾਂ ਤੋਂ ਮੁਖਤਲਿਫ ਸਰਕਾਰੀ ਮਹਿਕਮਿਆਂ ਦੇ ਵਿੱਚ ਨੌਕਰੀਆਂ ਕਰ ਰਹੇ ਸਨ, ਉਹਨਾਂ ਨੂੰ ਅਚਾਨਕ ਮਰੀਮ ਸਾਹਿਬਾ ਨੇ ਉਹਨਾਂ ਮਹਿਕਮਿਆਂ 'ਚੋਂ ਨੌਕਰੀਆਂ ਤੋਂ ਕੱਢ ਦਿੱਤਾ। ਹਾਂਜੀ, ਤੁਸੀਂ ਦਰੁਸਤ ਸੁਣ ਰਹੇ ਹੋ। ਪਿਛਲੇ ਦਿਨੋਂ ਅਸੀਂ ਤੁਹਾਨੂੰ ਇਹ ਦੱਸਿਆ ਸੀ ਕਿ ਸੈਂਕੜਿਆਂ ਦੀ ਤਾਦਾਦ 'ਚ ਡਾਕਟਰਸ ਨੂੰ ਨੌਕਰੀਆਂ ਤੋਂ ਕੱਢ ਦਿੱਤਾ। ਇਸੇ ਤਰੀਕੇ ਨਾਲ ਟੀਚਰਸ ਨੂੰ ਵੀ ਕੱਢਿਆ। ਹੁਣ ਇਹ ਨਾਬੀਨਾ ਅਫਰਾਦ ਜਿਹੜੇ ਨੇ ਇਹਨਾਂ ਨੂੰ ਵੀ 40 ਦੀ ਤਾਦਾਦ ਇਹਨਾਂ ਦੀ ਹੈ ਤਕਰੀਬਨ, ਜਿਨ੍ਹਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ। ਇਹ ਉਹ ਸਾਰੀ ਸੂਰਤ ਹਾਲ ਦੇ ਵਿੱਚ ਡਿਪਟੀ ਕਮਿਸ਼ਨਰ ਆਫਿਸ ਦੇ ਸਾਹਮਣੇ ਇਹਤਜਾਜ ਕਰ ਰਹੇ ਸਨ, ਧਰਨਾ ਦੇ ਕੇ ਬੈਠੇ ਸਨ। ਡਿਪਟੀ ਕਮਿਸ਼ਨਰ ਸਾਹਿਬ ਦਾ ਕਾਫਲਾ ਆਇਆ, ਉਹਨਾਂ ਨੇ ਲੰਘਣਾ ਸੀ। ਤੁਹਾਨੂੰ ਪਤਾ ਹੈ ਸੂਬੇ ਦਾ ਤੇ ਫਿਰ ਬਾਦਸ਼ਾਹੀ ਹੁੰਦਾ। ਡਿਪਟੀ ਕਮਿਸ਼ਨਰ ਵੀ ਅੰਗਰੇਜ਼ ਬਹਾਦਰ ਨੇ ਇਸੇ ਤਰੀਕੇ ਨਾਲ ਆਇਆ ਸੀ। ਕੌਮ ਨੂੰ ਤੇ ਉਹ ਮਹਿਕੂਮ ਹੀ ਸਮਝਦੇ ਨੇ। ਉਹਨਾਂ ਦੇ ਪ੍ਰੋਟੋਕੋਲ ਨੇ ਉੱਤੋਂ ਦੀ ਗੱਡੀਆਂ ਲੰਘਾ ਦਿੱਤੀਆਂ। ਮਤਲਬ ਜ਼ਾਹਿਰ ਹੈ ਕੋਈ ਹਿੱਟ ਸ਼ਿਟ ਕੀਤੀ ਗੱਡੀ, ਕਿਸੇ ਨੂੰ ਲੋਕੀ ਉੱਥੇ ਜ਼ਖਮੀ ਹੋਏ ਔਰ ਉੱਥੇ ਪਗਦੜ ਮੱਚੀ ਔਰ ਇਹ ਨਾਬੀਨਾ ਅਫਰਾਦ ਦੇ ਨਾਲ ਇਹਨਾਂ ਨੇ ਕੀਤਾ। ਪਹਿਲੇ ਵੀ ਨੂਨ ਲੀਗ ਦੀ ਹਕੂਮਤ ਜਿਹੜੀ ਹੈ ਉਹ ਨਾਬੀਨਾ ਅਫਰਾਦ ਨੂੰ ਕਈ ਵਾਰੀ ਡੰਡਾ ਫੈਂਟੀ ਲਾਹੌਰ ਦੇ ਵਿੱਚ ਮਾਲ ਰੋਡ ਤੇ ਫੇਰ ਚੁੱਕੀ ਹੈ। ਇੱਥੇ ਨਾਬੀਨਾ ਹੋਣ ਜਾਂ ਅੱਖਾਂ ਵਾਲੇ ਹੋਣ, ਕੋਈ ਵੀ ਹੋਣ, ਇਲਾਜ ਇੱਕ ਹੀ ਹੈ ਔਰ ਉਹ ਹਾਫਿਜ਼ ਜੀ ਤੁੰਨ ਕੇ ਰੱਖੋ ਦੀ ਪੋਲਿਸੀ ਹੈ। ਉਹ ਵੈਸੇ ਤੁਹਾਨੂੰ ਪਤਾ ਨਹੀਂ ਪਤਾ ਇਸ ਗੱਲ ਦਾ ਕਿ ਨਹੀਂ ਕਿ ਪੰਜਾਬ ਦੇ ਵਿੱਚ, ਮੈਨੂੰ ਬਾਕੀ ਸੂਬਿਆਂ ਦਾ ਨਹੀਂ ਪਤਾ, ਮੈਨੂੰ ਇੱਥੇ ਜਿਹੜੇ ਅਗਰ ਕੋਈ ਦੋਸਤ ਸੁਣਦੇ ਨੇ ਉਹ ਦੱਸ ਸਕਦੇ ਨੇ ਜਿਹੜੇ ਪੰਜਾਬੀ ਨਹੀਂ। ਪੰਜਾਬ 'ਚ ਤੇ ਅਸੀਂ ਜਿਹੜਾ ਬੰਦਾ ਨਾਬੀਨਾ ਹੋਵੇ ਉਹਨੂੰ ਵੀ ਹਾਫਿਜ਼ ਕਹਿੰਦੇ ਹਾਂ, ਉਹਨੂੰ ਵੀ ਹਾਫਿਜ਼ ਜੀ ਕਹਿੰਦੇ ਹਾਂ। ਅਤੇ ਉਹ ਨਾਬੀਨਾ ਜਿਹੜਾ ਵੀ, ਉਹਨੂੰ ਨਾਬੀਨਾ ਕਹਿਣ ਦੀ ਬਜਾਏ ਉਹਨਾਂ ਨੂੰ ਹਾਫਿਜ਼ ਜੀ ਕਿਹਾ ਜਾਂਦਾ। ਇਹਦਾ ਮਤਲਬ ਹੁੰਦਾ ਇੱਕ ਤੇ ਹਾਫਿਜ਼ ਜੀ ਕਿਹਾ ਜਾਂਦਾ ਨਾ ਜਿਹਨਾਂ ਨੇ ਕੁਰਾਨ ਕਰੀਮ ਨੂੰ ਹਿਫਜ਼ ਕੀਤਾ ਹੁੰਦਾ। ਪੰਜਾਬ 'ਚ ਜਿਹੜੇ ਨਾਬੀਨਾ ਅਫਰਾਦ ਨੇ ਉਹਨਾਂ ਨੂੰ ਵੀ ਹਾਫਿਜ਼ ਜੀ ਕਿਹਾ ਜਾਂਦਾ। ਅਤੇ ਇਹ ਹੁਣ ਹਾਫਿਜ਼ ਦੀ ਹਕੂਮਤ ਹੈ ਇਸ ਵੇਲੇ ਅਤੇ ਹਾਫਿਜ਼ਾਂ ਨੂੰ ਕੁੱਟ ਪਈ ਹੈ। ਅਤੇ ਮੈਂ ਤੁਹਾਨੂੰ ਇਹ ਦੱਸਿਆ ਨਾ ਵੀ ਹਾਫਿਜ਼ ਤਗੜਾ ਹੋਵੇ ਤਾਂ ਉਹਨੂੰ ਛੱਡਿਆ ਜਾ ਸਕਦਾ, ਲੇਕਿਨ ਮਾੜਾ ਜਿਹੜਾ ਵੀ ਕੋਈ ਹਾਫਿਜ਼ ਹੋਏਗਾ, ਉਹ ਭਾਵੇਂ ਨਾਬੀਨਾ ਵਾਲਾ ਹਾਫਿਜ਼ ਹੋਵੇ ਅਤੇ ਭਾਵੇਂ ਦੂਜਾ ਹਾਫਿਜ਼ ਹੋਵੇ, ਉਹਨੂੰ ਤੁੰਨ ਕੇ ਰੱਖਣ ਦੀ ਪੋਲਿਸੀ ਜਿਹੜੀ ਹੈ ਉਹ ਹਕੂਮਤ ਦੇ ਕੋਲ ਮੌਜੂਦ ਹੈ। ਬਹਰਹਾਲ ਅੱਗੇ ਚੱਲਨੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਔਰ ਉਹ ਇਹ ਖਬਰ ਹੈ ਕਿ ਇਸ ਵੇਲੇ ਸਦਰ ਟਰੰਪ ਜਿਹੜੇ ਨੇ ਉਹਨਾਂ ਦੇ ਉੱਤੇ ਇਸ ਵੇਲੇ ਬੜਾ ਜ਼ਿਆਦਾ, ਤੁਸੀਂ ਇਹ ਕਹੋ ਕਿ ਮੁਸ਼ਕਿਲ ਸੂਰਤ ਹਾਲ ਉਹਨਾਂ ਲਈ ਬਣੀ ਹੋਈ ਹੈ ਅਮਰੀਕਾ ਦੇ ਵਿੱਚ। ਉਹ ਹੁਣ ਇਸ ਸਾਰੇ ਚੁੰਗਲ 'ਚੋਂ ਨਿਕਲਣਾ ਚਾਹੁੰਦੇ ਨੇ ਕਿਉਂਕਿ ਜਿਹੜੀ ਤੇਲ ਦੀਆਂ ਕੀਮਤਾਂ ਮਹਿੰਗੀਆਂ ਹੋ ਗਈਆਂ, ਬਿਜ਼ਨਸ ਰਿਸੈਸ਼ਨ 'ਚ ਜਾ ਰਿਹਾ। ਹਾਲ ਹੀ 'ਚ ਉਹਨਾਂ ਨੇ ਮੈਕਡੋਨਲਡਸ ਤੋਂ ਬਰਗਰ ਆਰਡਰ ਕੀਤੇ। ਮੈਕਡੋਨਲਡ ਦਾ ਉਹਨਾਂ ਨੂੰ ਬਰਗਰ ਬੜਾ ਪਸੰਦ ਹੈ। ਉਹ ਜਿਹੜਾ ਸਭ ਤੋਂ ਵੱਡੇ ਵਾਲਾ, ਪਤਾ ਨਹੀਂ ਉਹ ਬਿਗ ਮੈਕ ਉਹਨੂੰ ਕਹਿੰਦੇ ਨੇ ਜਾਂ ਡਬਲ ਬਿਗ ਮੈਕ ਕਹਿੰਦੇ ਨੇ, ਮੈਨੂੰ ਪਤਾ ਨਹੀਂ ਉਹਦਾ ਐਗਜ਼ੈਕਟਲੀ, ਮੈਂ ਐਡਾ ਕੋਈ ਸ਼ੌਕੀਨ ਨਹੀਂ ਮੈਕਡੋਨਲਡਸ ਦਾ ਕਦੀ। ਅਤੇ ਉਹ ਬਹਰਹਾਲ ਉਹ ਹਮੇਸ਼ਾ ਉਹ ਖਾਂਦੇ ਨੇ, ਉਹੀ ਆਰਡਰ ਕਰਦੇ ਨੇ ਲੰਚ ਵਾਸਤੇ। ਉਹਨਾਂ ਨੇ ਉਹਨੂੰ ਆਰਡਰ ਕੀਤਾ, ਜਿਸ ਵੇਲੇ ਖਾਤੂਨ ਉਹਨਾਂ ਨੂੰ ਦੇਣ ਆਈ ਅਤੇ ਉਹਨਾਂ ਨੇ ਉਹਨੂੰ $100 ਦੀ ਟਿਪ ਦਿੱਤੀ। ਔਰ ਬੇਸਿਕਲੀ ਉਹ ਇਸ ਵੇਲੇ ਖਬਰਾਂ ਬਦਲਣਾ ਚਾਹ ਰਹੇ ਨੇ ਕਿ ਇਸ ਵੇਲੇ ਮਾਰਕੀਟ ਦੇ ਵਿੱਚ ਕੋਈ ਹੋਰ ਖਬਰਾਂ ਆਉਣ ਜੰਗ ਤੋਂ ਹਟ ਕੇ, ਕਿਉਂਕਿ ਜੰਗ ਦੇ ਉੱਤੇ ਉਹਨਾਂ ਇੰਨੀ ਕੁ ਗੱਲ ਕਰ ਛੱਡੀ ਹੈ, ਇੰਨੀ ਕੁ ਧਮਕੀਆਂ ਲਾ ਛੱਡੀਆਂ ਨੇ ਕਿ ਉਹਦੇ ਨਾਲ ਜਿਹੜੀ ਇਕੋਨਮੀ ਹੈ ਉਹ ਰਿਸੈਸ਼ਨ ਵਾਲੇ ਪਾਸੇ ਨੂੰ ਜਾਂਦੀ ਨਜ਼ਰ ਆ ਰਹੀ ਹੈ। ਬਹਰਹਾਲ ਇੱਕ ਤਾਂ ਉਹਨਾਂ ਨੇ ਇਹ ਖਬਰ ਕ੍ਰੀਏਟ ਕੀਤੀ, ਦੂਜੇ ਪਾਸੇ ਜਿਹੜੇ JD ਵੈਂਸ ਸਾਹਿਬ ਨੇ ਉਹਨਾਂ ਨਾਲ ਵੀ ਹੱਥ ਹੋ ਗਿਆ ਹੈ। ਉਹ ਵੀ ਹੁਣ ਚਾਹਣਗੇ ਇਹੀ ਕਿ ਜੇ ਦੋਹਰੇ ਯਾਰੀ ਮੁਜ਼ਾਕਰਾਤ ਹੋਣ ਤੇ ਉਹ ਕਾਮਯਾਬ ਹੋ ਜਾਣ। ਉਹਦੀ ਵਜ੍ਹਾ ਹੈ ਕਿ ਉਹਨਾਂ ਦੀ ਪਾਪੂਲੈਰਿਟੀ ਵੀ ਬਹੁਤ
ਘੱਟ ਹੋ ਰਹੀ ਹੈ। ਟਰਨਿੰਗ ਪੁਆਇੰਟ ਇੱਕ ਆਰਗੇਨਾਈਜੇਸ਼ਨ ਹੈ ਅਮਰੀਕਾ ਦੇ ਵਿੱਚ, ਬੜੀ ਪਪੂਲਰ ਹੈ। ਉਹਨਾਂ ਦੇ ਜਿਹੜੇ ਰੂਹੇ ਰਵਾਂ ਸੀ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਗੋਲੀ ਮਾਰ ਕੇ। ਚਾਰਲੀ ਕਿਰਕ ਉਹਨਾਂ ਦਾ ਨਾਂ ਸੀ, ਔਰ ਹੁਣ ਉਹਨਾਂ ਦੀ ਬੇਗਮ ਸਾਹਿਬਾ ਐਰਿਕਾ ਕਿਰਕ ਜਿਹੜੇ ਨੇ ਉਹ ਉਸ ਆਰਗੇਨਾਈਜੇਸ਼ਨ ਨੂੰ ਲੀਡ ਕਰਦੇ ਨੇ। ਉਹਨਾਂ ਨੇ ਇੱਕ ਜਾਰਜੀਆ ਸਟੇਟ ਦੇ ਵਿੱਚ ਉਹਨਾਂ ਨੇ ਇੱਕ ਇਵੈਂਟ ਰੱਖਿਆ ਸੀ ਆਪਣਾ, ਔਰ ਉਹਦੇ 'ਚ 9,000 ਕੁਰਸੀਆਂ ਲਾਈਆਂ ਗਈਆਂ ਸਨ। ਉਮੀਦ ਇਹ ਸੀ ਕਿ 9,000 ਲੋਕ ਆਉਣਗੇ ਔਰ ਉਹ ਆ ਕੇ ਸੁਣਨਗੇ JD ਵੈਂਸ ਸਾਹਿਬ ਨੂੰ, ਜੇ ਸਟੂਡੈਂਟਸ ਵੀ ਹੋਣਗੇ, ਦੂਸਰੇ ਲੋਕ ਵੀ ਹੋਣਗੇ। 9,000 ਨਿਸ਼ਚਿਤਾਂ ਦਾ ਬੰਦੋਬਸਤ ਕੀਤਾ ਗਿਆ ਸੀ। ਲੇਕਿਨ ਜਿਸ ਵੇਲੇ ਉਹ ਇਵੈਂਟ ਹੋਇਆ ਤੇ ਉੱਥੇ 9,000 ਦੀ ਬਜਾਏ ਸਿਰਫ 500 ਤੋਂ 800 ਬੰਦਾ ਜਿਹੜਾ ਉਹ ਪਹੁੰਚਿਆ, ਤੇ ਬਾਕੀ ਕੋਈ ਬੰਦਾ ਪਹੁੰਚਿਆ ਨਹੀਂ। ਉਹਦੀਆਂ ਉਹ ਟਿਕਟਾਂ ਫ੍ਰੀ ਨਹੀਂ ਸੀ, ਇਵੈਂਟ ਜਿਹੜਾ ਉੱਥੇ ਟਿਕਟ ਸੀ ਉਹਦੀ। ਜ਼ਾਹਿਰ ਹੈ ਉਹ ਜਿਹੜੇ ਇੰਤਜ਼ਾਮਾਤ ਕਰਨੇ ਹੁੰਦੇ ਨੇ ਉਹ ਬੜੇ ਮਹਿੰਗੇ ਸਾਰੇ ਹਾਲ ਸ਼ਾਲ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਇੰਨੇ ਸਾਰੇ ਬੰਦੇ ਆ ਸਕਦੇ ਨੇ 9,000। ਅਤੇ ਉਹ ਜਿਹੜਾ ਵੈਨਿਊ ਹੈ ਉਹਨੂੰ ਵੀ ਜ਼ਾਹਿਰ ਹੈ ਕਵਰ ਕਰਨ ਵਾਸਤੇ ਅਰੀਨਾ ਜਿਹੜਾ ਸੀ ਉਹ ਟਿਕਟ ਸ਼ਿਕਟ ਲਾਇਆ ਸੀ। ਅਤੇ ਉਹ ਆਪ ਹਿਸਾਬ ਲਾ ਲਓ ਕਿ 9,000 ਜਿੱਥੇ ਟਿਕਟਾਂ ਵੇਚਣੀਆਂ ਸਨ ਉੱਥੇ 500 ਟਿਕਟ ਜਾਂ 800 ਟਿਕਟ ਮੈਕਸੀਮਮ ਵਿਕੀ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਇਹ ਜੰਗ ਜਿਹੜੀ ਹੈ ਉਹ ਕਿਤਨੀ ਅਨਪਾਪੂਲਰ ਹੈ। ਜੰਗ ਤੋਂ ਪਹਿਲੇ ਪਾਪੂਲੈਰਿਟੀ ਜਿਹੜੀ ਸੀ JD ਵੈਂਸ ਹੋਵੇ ਜਾਂ ਸਦਰ ਟਰੰਪ, ਉਹ ਇਤਨੀ ਘੱਟ ਨਹੀਂ ਸੀ ਜਾਂ ਇਹੋ ਜਿਹੇ ਮਾਮਲਾਤ ਨਹੀਂ ਸੀ। ਇਹ ਜਦੋਂ ਦੀ ਜੰਗ ਲੱਗੀ ਹੈ ਉਦੋਂ ਦੀ ਅਮਰੀਕਾ ਦੇ ਵਿੱਚ ਪਾਪੂਲੈਰਿਟੀ ਜਿਹੜੀ ਹੈ ਉਹਨੂੰ ਬੜਾ ਸਖਤ ਧੱਜਕਾ ਲੱਗਾ ਹੈ। ਹੁਣ ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਕਿਸ ਤਰੀਕੇ ਨਾਲ ਇਸ ਵੇਲੇ ਹੈਂਡਲ ਕੀਤਾ ਜਾਂਦਾ ਹੈ। ਲੇਕਿਨ ਇਹ ਮਾਮਲਾਤ ਜਿਹੜੇ ਨੇ ਉਹ ਦਿਨ ਬ ਦਿਨ ਇਹਨਾਂ ਵਾਸਤੇ ਖਰਾਬ ਹੋ ਰਹੇ ਨੇ। ਅੱਛਾ ਜੀ, ਜਿਹੜੀ ਇਰਾਨੀ ਐਮਬੈਸੀਜ਼ ਨੇ ਪੂਰੀ ਦੁਨੀਆ ਦੇ ਵਿੱਚ, ਉਹ ਇਸ ਵੇਲੇ ਸਦਰ ਟਰੰਪ ਤੇ ਉਹਨਾਂ ਦੀ ਟੀਮ ਨੂੰ ਬਾਰ-ਬਾਰ ਟਰੋਲ ਕਰ ਰਹੇ ਨੇ ਔਰ ਮੁਖਤਲਿਫ ਤਰੀਕਿਆਂ ਨਾਲ ਟਰੋਲ ਕਰ ਰਹੇ ਨੇ। ਕਦੀ ਤੇ ਉਹਨਾਂ ਦੀ ਕੋਈ AI ਨਾਲ ਬਣੀ ਹੋਈ ਵੀਡੀਓ ਜਾਰੀ ਕਰ ਦਿੰਦੇ ਨੇ, ਤੇ ਹੁਣ ਉਹਨਾਂ ਨੇ ਇੱਕ ਨਵੀਂ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈ। ਇਹ ਈਰਾਨ ਦਾ ਜਿਹੜਾ ਕੌਂਸਲੇਟ ਇੰਡੀਆ ਦੇ ਵਿੱਚ ਹੈਦਰਾਬਾਦ ਸ਼ਹਿਰ 'ਚ ਹੈ, ਉਹਨਾਂ ਨੇ ਇਹ ਇੱਕ ਟਵੀਟ ਕੀਤਾ। ਉਹਨਾਂ ਕਿਹਾ ਜੀ ਕਿ ਇਹ ਜਿਹੜੀ ਸਟ੍ਰੇਟ ਆਫ ਹਰਮਜ਼ ਹੈ ਇਹ ਸੋਸ਼ਲ ਮੀਡੀਆ ਨਹੀਂ ਹੈ ਜਿੱਥੇ ਤੁਹਾਨੂੰ ਕਿਸੇ ਨੇ ਬਲੌਕ ਕੀਤਾ ਤੇ ਤੁਸੀਂ ਵੀ ਉਹਨੂੰ ਬਲੌਕ ਕਰ ਦਿੱਤਾ। ਜ਼ਾਹਿਰ ਹੈ ਈਰਾਨ ਨੇ ਉਹਨੂੰ ਬਲੌਕ ਕੀਤਾ ਸੀ ਤੇ ਅਮਰੀਕਾ ਨੇ ਕਿਹਾ ਅਸੀਂ ਵੀ ਇਹਨੂੰ ਬਲੌਕ ਕਰ ਰਹੇ ਹਾਂ, ਬਲੌਕ ਦੇ ਉੱਤੇ ਬਲੌਕ ਕਰ ਦਿੱਤਾ। ਅਤੇ ਉਹ ਮਜ਼ਾਕ ਉਡਾ ਰਹੇ ਨੇ ਵੀ ਤੁਸੀਂ ਤਾਂ ਸਾਡਾ ਹੀ ਕੰਮ ਪੂਰਾ ਕਰ ਰਹੇ ਹੋ, ਅਸੀਂ ਇਹਨੂੰ ਬਲੌਕ ਕੀਤਾ ਸੀ ਅਤੇ ਉੱਤੋਂ ਤੁਸੀਂ ਇਹਨੂੰ ਬਲੌਕ ਕਰ ਦਿੱਤਾ। ਔਰ ਇਹ ਇੱਥੋਂ ਤੇ ਜੋ ਕੁਝ ਅਮਰੀਕਾ ਦੇ ਅੰਦਰ ਹੋ ਰਿਹਾ ਉਹ ਤੁਹਾਨੂੰ ਦੱਸਿਆ ਕਿ ਇਸ ਵੇਲੇ ਪਾਪੂਲੈਰਿਟੀ ਸਦਰ ਟਰੰਪ ਦੀ ਬਹੁਤ ਥੱਲੇ ਚਲੀ ਗਈ ਹੈ ਔਰ ਆਵਾਮ ਜਿਹੜੀ ਹੈ ਉਹ ਬੜੀ ਨਾਖੁਸ਼ ਹੈ ਇਹ ਜਿਹੜੀ ਜੰਗ ਲੜੀ ਗਈ। ਔਰ ਦੂਜੇ ਪਾਸੇ ਇੰਟਰਨੈਸ਼ਨਲੀ ਵੀ ਈਰਾਨ ਜਿਹੜਾ ਉਹ ਉਹਨਾਂ ਨੂੰ ਤੁਸੀਂ ਇਹੀ ਕਹਿ ਲਓ ਕਿ ਉਹਨਾਂ ਦੀਆਂ ਮੀਮਸ ਬਣਾ ਰਿਹਾ, ਉਹਨਾਂ ਦਾ ਮਜ਼ਾਕ ਉਡਾ ਰਿਹਾ। ਦੂਸਰੇ ਪਾਸੇ ਅਗਰ ਗੱਲ ਕਰੀਏ ਕਿ ਤੇਲ ਦੀ ਜਿਹੜੀ ਸਾਰੀ ਸੂਰਤ ਹਾਲ ਹੈ ਉਹਦੇ ਵਿੱਚ ਰੂਸ ਜਿਹੜਾ ਹੈ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਔਰ ਉਹਨੇ $19 ਬਿਲੀਅਨ ਜਿਹੜੇ ਨੇ ਉਹ ਕਮਾਏ ਨੇ ਸਿਰਫ ਮਾਰਚ ਦੇ ਮਹੀਨੇ ਦੇ ਵਿੱਚ। ਔਰ ਯੋਮੀਆ ਉਹਨੇ ਤਕਰੀਬਨ $17 ਲੱਖ ਬੈਰਲ ਜਿਹੜਾ ਤੇਲ ਵੇਚਿਆ। ਉਹਦੀ ਵਜ੍ਹਾ ਹੈ ਕਿ ਤੇਲ ਦੀ ਕਮੀ ਹੋਈ ਹੈ, ਉਹਦੀ ਜਿਹੜੀ ਖਪਤ ਜ਼ਾਹਿਰ ਹੈ ਉਨੀ ਰਹਿਣੀ ਹੈ, ਤੇਲ ਦੀ ਡਿਮਾਂਡ ਵੀ ਉਨੀ ਰਹਿਣੀ ਹੈ, ਸਪਲਾਈ ਘੱਟ ਹੋਈ ਹੈ। ਸਾਊਦੀ ਅਰਬ, ਇਰਾਕ, ਕੁਵੈਤ, ਕਤਰ, UAE ਇਹਨਾਂ ਸਾਰੇ ਮੁਲਕਾਂ ਤੋਂ ਤੇਲ ਦੀ ਜਿਹੜੀ ਉਹ ਸਪਲਾਈ ਸੀ ਉਹ ਘਟੀ ਹੈ, ਉਹਦੀ ਵਜ੍ਹਾ ਤੋਂ ਡਿਮਾਂਡ ਵਧੀ ਹੈ। ਈਰਾਨ ਨੇ ਵੀ 2-2 ਮਿਲੀਅਨ ਬੈਰਲ ਵੇਚਿਆ ਤਕਰੀਬਨ ਦਿਨ ਦਾ, ਅਤੇ ਰੂਸ ਨੇ ਵੀ 1.7 ਮਿਲੀਅਨ ਮਤਲਬ 17 ਲੱਖ ਬੈਰਲ ਫੀ ਡੇ ਜਿਹੜਾ ਹੈ ਪਰ ਦਿਨ ਉਹਨਾਂ ਨੇ ਜਿਹੜਾ ਉਹ ਆਪਣਾ ਪਰ ਡੇ ਆਪਣਾ ਤੇਲ ਜਿਹੜਾ ਉਹ ਵੇਚਿਆ। ਇੱਥੋਂ ਰੂਸ ਨੂੰ ਜਿਹੜਾ ਉਹ $19 ਬਿਲੀਅਨ ਦਾ ਜਿਹੜਾ ਉਹ ਫਾਇਦਾ ਹੋਇਆ। ਇੱਥੋਂ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਜਿਹੜੀ ਜੰਗ ਸੀ ਇਹ ਸ਼ਾਇਦ ਸਦਰ ਟਰੰਪ ਨੇ ਜੋ ਪਲੈਨਿੰਗ ਕੀਤੀ ਸੀ ਉਹ ਹਰ ਪਾਸਿਓਂ ਉਲਟੀ ਜਾ ਰਹੀ ਹੈ। ਮਤਲਬ ਈਰਾਨ ਵੀ ਬਹੁਤਾ ਕੌਨਫੀਡੈਂਸ 'ਚ ਆ ਗਿਆ ਪਹਿਲੇ ਨਾਲੋਂ, ਰੂਸ ਨੇ ਵੀ ਤੇਲ 'ਚੋਂ ਬਹੁਤੇ ਪੈਸੇ ਕਮਾ ਲਏ, ਚਾਈਨਾ ਨੇ ਵੀ ਉਸ ਤਰੀਕੇ ਨਾਲ ਕੋਈ ਚਾਈਨਾ ਦੇ ਗੋਡੇ ਨਹੀਂ ਲੱਗੇ, ਉਹਨਾਂ ਨੇ ਵੀ ਆਪਣੇ ਤੇਲ ਦਾ ਕੋਈ ਨਾ ਕੋਈ ਇੰਤਜ਼ਾਮ ਕਰ ਲਿਆ। ਯੂਰਪ ਸਾਰਾ ਜਿਹੜਾ ਉਹ ਸਦਰ ਟਰੰਪ ਕੋਲ ਟੁੱਟ ਕੇ ਤੇ ਅਲੱਗ ਖੜਾ ਹੋ ਗਿਆ। ਯੂਰਪ ਉਸ ਤਰੀਕੇ ਨਾਲ ਸਦਰ ਟਰੰਪ ਨੂੰ ਹੁਣ ਲਿਫਟ ਨਹੀਂ ਕਰਵਾ ਰਿਹਾ। ਉਸ ਦੇ ਨਾਲ ਤੁਸੀਂ ਅਗਰ ਗੌਰ ਕਰੋ ਤੇ ਇਹ ਜਿਹੜਾ ਤੇਲ ਵੇਚਿਆ ਰੂਸ ਨੇ ਕਮਾਈ ਵੀ ਬਹੁਤੀ ਕੀਤੀ, ਈਰਾਨ ਨੇ ਵੀ ਕਮਾਈ ਬਹੁਤੀ ਕੀਤੀ। ਬਲੌਕੇਡ ਕੀਤਾ ਸੀ ਈਰਾਨ ਨੇ ਤੇ ਉੱਤੋਂ ਅਮਰੀਕਾ ਨੇ ਜਾ ਕੇ ਖੁਦ ਬਲੌਕੇਡ ਕਰ ਦਿੱਤਾ ਤੇ ਉਹਨਾਂ ਦਾ ਮਾਮਲਾ ਹੋਰ ਪੂਰਾ ਕਰ ਦਿੱਤਾ। ਅਮਰੀਕਾ ਦੇ ਵਿੱਚ ਗੈਰ ਮਕਬੂਲ ਹੋ ਗਈ ਇਹ ਜੰਗ ਬਹੁਤ ਜ਼ਿਆਦਾ। ਨਾਰਮਲੀ ਜੰਗਾਂ ਗੈਰ ਮਕਬੂਲ ਹੀ ਹੁੰਦੀਆਂ ਨੇ, ਲੇਕਿਨ ਉਹ ਜੰਗ ਵਾਲਾ ਕੰਮ ਪਹਿਲਾਂ ਪੂਰਾ ਹੋ ਜਾਂਦਾ, ਉਸ ਤੋਂ ਬਾਅਦ ਗੈਰ ਮਕਬੂਲ ਹੁੰਦੀਆਂ ਨੇ। ਸੋਸ਼ਲ ਮੀਡੀਆ ਨੇ ਹਰ ਸ਼ੈ ਚੇਂਜ ਕਰ ਦਿੱਤੀ ਹੈ। ਜਿਹੜੇ ਪਿਛਲੇ 5-7-10 ਸਾਲ ਨੇ ਇਹਨਾਂ ਦੇ ਵਿੱਚ ਸੋਸ਼ਲ ਮੀਡੀਆ ਜਿੰਨੀ ਤੇਜ਼ੀ ਨਾਲ ਪੂਰੀ ਦੁਨੀਆ 'ਚ ਫੈਲਿਆ, ਉਹਨਾਂ ਨੇ ਹਰ ਚੀਜ਼ ਬਦਲ ਕੇ ਰੱਖ ਦਿੱਤੀ ਹੈ। ਹੁਣ ਜਿਹੜਾ ਕੰਮ ਅੱਗੇ 1-2 ਸਾਲ ਦੇ ਵਿੱਚ ਹੋਣਾ ਸੀ ਉਹ ਸ਼ੁਰੂ 'ਚ ਹੀ ਹੋ ਗਿਆ। ਯਾਦ ਕਰੋ ਇਰਾਕ ਵਾਰ ਕਿੰਨਾ ਲੰਬਾ ਅਰਸਾ ਰਹੀ, ਅਫਗਾਨਿਸਤਾਨ ਦੀ ਵਾਰ ਕਿੰਨਾ ਲੰਬਾ ਅਰਸਾ ਰਹੀ, ਵੀਅਤਨਾਮ ਵਾਰ ਵੀ ਲੰਬਾ ਅਰਸਾ ਰਹੀ, ਲੇਕਿਨ ਇਹ ਵਾਹਿਦ ਜੰਗ ਹੈ ਜਿਹੜੀ 2-3 ਹਫ਼ਤਿਆਂ ਦੇ ਵਿੱਚ ਹੀ ਕੰਮ ਪੂਰਾ ਹੋ ਗਿਆ। ਕੰਮ ਪੂਰੇ ਦਾ ਮਤਲਬ ਹੈ ਕਿ ਆਵਾਮ ਜਿਹੜੀ ਹੈ, ਅਮਰੀਕੀ ਆਵਾਮ,
ਉਹਨਾਂ ਨੇ ਇਹਨੂੰ ਸਖਤ ਨਾਪਸੰਦ ਕੀਤਾ। ਸੋਸ਼ਲ ਮੀਡੀਆ ਜਦੋਂ ਅਸੀਂ ਵੇਖਦੇ ਹਾਂ ਤਾਂ ਸਾਡਾ ਤਾਸੁਰ ਇਹੀ ਹੈ ਕਿ ਸੋਸ਼ਲ ਮੀਡੀਆ 'ਤੇ ਓਵਰਵੈਲਮਿੰਗ ਜਿਹੜੀ ਮੈਜੋਰਿਟੀ ਅਮਰੀਕੀ ਆਵਾਮ ਦੀ ਹੈ ਉਹ ਵੀ ਇਸ ਜੰਗ ਦੇ ਹੱਕ 'ਚ ਨਹੀਂ। ਇਹ ਹੁਣ ਜੋ ਸਭ ਕੁਝ ਰਲਾ ਮਿਲਾ ਕੇ ਇਸ ਜੰਗ ਦੇ ਆਉਣ ਵਾਲੇ ਫਿਊਚਰ ਨੂੰ ਤੈਅ ਕਰੇਗਾ, ਔਰ ਸਾਨੂੰ ਲੱਗਦਾ ਹੈ ਕਿ ਜੰਗ ਜਿਹੜੀ ਹੈ ਬਹੁਤ ਲੰਬੀ ਨਹੀਂ ਚੱਲੇਗੀ। ਉਹਦੀ ਵਜ੍ਹਾ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੱਕ ਪਾਸੇ ਤੇ ਆਬਨਾਏ ਹਰਮਜ਼ ਬੰਦ ਹੋਣ ਨਾਲ ਆਪਣਾ ਬਿਜ਼ਨਸ ਵੀ ਖਰਾਬ ਹੋਇਆ, ਆਪਣੇ ਸਾਥੀਆਂ ਦੀ ਵੀ ਤਬਾਹੀ ਕਰਾਈ। ਜਿੰਨੀ ਤਬਾਹੀ UAE ਦੀ ਹੋਈ ਹੈ ਉਨੀ ਸ਼ਾਇਦ ਹੀ ਕਿਸੇ ਦੀ ਹੋਈ ਹੋਵੇ। ਉੱਥੇ ਕਾਰੋਬਾਰ ਬੰਦ, ਦਫ਼ਤਰ ਬੰਦ, ਲੋਕਾਂ ਦੀਆਂ ਨੌਕਰੀਆਂ ਖਤਰੇ 'ਚ। ਉਹਨਾਂ ਦੀ ਵੀ ਤਬਾਹੀ ਕੱਢ ਦਿੱਤੀ ਹੈ, ਆਪਣੀ ਵੀ ਤਬਾਹੀ ਕੱਢੀ ਹੈ। ਜ਼ਾਹਿਰ ਹੈ, ਹਾਂ ਜ਼ਾਹਿਰ ਹੈ ਇਰਾਨ ਦੀ ਵੀ ਤਬਾਹੀ ਕੱਢੀ, ਉਹਨਾਂ 'ਤੇ ਬੜੀ ਬੰਬਾਰੀ ਹੋਈ ਹੈ। ਅਤੇ ਹੁਣ ਇਹ ਤਬਾਹੀ ਇਹਦੇ ਵਿੱਚੋਂ ਨਿਕਲੀ ਹੈ, ਲੇਕਿਨ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਆਵਾਮ ਬੜੀ ਜਲਦੀ ਇੱਥੇ ਰਿਐਕਟ ਕਰ ਰਹੀ। ਲੱਗ ਹੀ ਰਿਹਾ ਕਿ ਹੁਣ ਜੰਗ ਜਿਹੜੀ ਹੈ ਉਹ ਜਲਦੀ ਕਿਸੇ ਪਾਸੇ ਜਿਹੜੀ ਉਹ ਲੱਗ ਜਾਏਗੀ। ਅੱਛਾ ਜੀ, ਇੰਟਰਨੈਸ਼ਨਲ ਮੀਡੀਆ ਆਇਆ ਸੀ ਪਾਕਿਸਤਾਨ, ਉਹਨਾਂ 'ਤੇ ਲੋਕਲ ਮੀਡੀਆ 'ਤੇ ਪਾਬੰਦੀ ਇਹ ਸੀ ਕਿ ਉਹ ਰੈੱਡ ਜ਼ੋਨ ਦੇ ਅੰਦਰ ਨਹੀਂ ਜਾ ਸਕਦੇ, ਅਤੇ ਇੰਟਰਨੈਸ਼ਨਲ ਮੀਡੀਆ 'ਤੇ ਪਾਬੰਦੀ ਸੀ ਕਿ ਉਹ ਰੈੱਡ ਜ਼ੋਨ ਤੋਂ ਬਾਹਰ ਨਹੀਂ ਜਾ ਸਕਦੇ। ਹੈ ਨਾ, ਵੈਸੇ ਹਾਫਿਜ਼ ਸਾਹਿਬ ਦੇ ਕੰਮ ਨਿਰਾਲੇ ਨੇ ਨਾ। ਲੋਕਲ ਮੀਡੀਆ ਜਿਹੜਾ ਪਾਕਿਸਤਾਨ ਦਾ ਆਪਣਾ ਮੀਡੀਆ ਸੀ, ਆਪਣੇ ਸਹਾਫੀ ਸਨ, ਉਹਨਾਂ 'ਤੇ ਪਾਬੰਦੀ ਇਹ ਸੀ ਕਿ ਚੰਦ ਇੱਕ ਨੂੰ ਛੱਡ ਕੇ ਜਿਨ੍ਹਾਂ ਨੂੰ ਕਾਰਡ ਜਾਰੀ ਕੀਤੇ ਗਏ, ਜਰਨੈਲੀ ਕਿਸਮ ਦੇ ਜਿਹੜੇ ਸਹਾਫੀ ਸਨ, ਕੋਈ ਇੱਕ ਦੋ ਹੋਣਗੇ ਬਗੈਰ ਨਾਨ ਜਰਨੈਲੀ ਵੀ, ਲੇਕਿਨ ਮੇਰਾ ਖਿਆਲ ਹੈ ਕਿ ਕੋਈ 99% ਉਹਨਾਂ ਦੇ ਵਿੱਚੋਂ ਜਰਨੈਲੀ ਸਨ ਜਿਹੜੇ ਉੱਥੇ ਗਏ ਸਨ। ਉਹਨਾਂ ਨੂੰ ਕਾਰਡ ਜਾਰੀ ਕੀਤੇ ਗਏ ਅੰਦਰ ਜਾਣ ਦੇ। ਕੋਈ ਮੇਰਾ ਖਿਆਲ 2-4 ਮੈਂ ਦੇਖੇ ਸਨ ਜਿਹੜੇ ਇੰਡੀਪੈਂਡੈਂਟ ਵੀ, ਜ਼ਾਹਿਰ ਹੈ ਉਹ ਫਿਰ ਇੱਕ ਫੇਸ ਸੇਵਿੰਗ ਤੇ ਕਰਨੀ ਹੁੰਦੀ ਹੈ। ਅਤੇ ਇੰਟਰਨੈਸ਼ਨਲ ਮੀਡੀਆ ਜਿਹੜਾ ਉਹਨਾਂ ਨੂੰ ਆਖਿਆ ਵੀ ਤੁਸੀਂ ਇਸ ਇਲਾਕੇ ਤੋਂ ਬਾਹਰ ਨਹੀਂ ਜਾਣਾ। ਅਦੀਲ ਰਾਜਾ ਕਹਿੰਦੇ ਨੇ, ਇਸਲਾਮਾਬਾਦ ਤੋਂ ਰਿਪੋਰਟ ਕਰਦੇ ਨੇ ਕਿ ਇਹ ਸ਼ਾਇਦ ਇਸ ਲਈ ਸੀ ਕਿ ਅਗਰ ਇੰਟਰਨੈਸ਼ਨਲ ਮੀਡੀਆ ਰੈੱਡ ਜ਼ੋਨ ਤੋਂ ਬਾਹਰ ਜਾਂਦਾ ਔਰ ਲੋਕਾਂ ਨੂੰ ਮਿਲ ਲੈਂਦਾ ਅਤੇ ਉਹ ਫਿਰ ਲੋਕੀ ਇਹਨਾਂ ਦੀ ਅਸਲ ਕਰਤੂਤ ਦੱਸਦੇ ਕਿ ਲੋਕ ਇਹਨਾਂ ਦੇ ਉੱਤੇ ਕੀ ਮਾਮਲਾਤ ਦੇਖ ਰਹੇ ਨੇ। ਤੇਲ ਦੀ ਕੀਮਤ ਇਸ ਵੇਲੇ ਪੂਰੀ ਦੁਨੀਆ 'ਚ ਬਿਲਕੁਲ ਡਿੱਗ ਗਈ ਹੈ ਦੁਬਾਰਾ, ਲੇਕਿਨ ਪਾਕਿਸਤਾਨ 'ਚ ਇਸ ਵੇਲੇ ਵੀ ਜੰਗ ਲੱਗਣ ਤੋਂ ਪਹਿਲੇ ਜਿਹੜਾ ਤੇਲ ਦਾ ਰੇਟ ਸੀ ਉਹਦੇ ਤੋਂ ਅੱਜ ਵੀ ਪੈਟਰੋਲ ਪੂਰਾ 100 ਰੁਪਇਆ ਜ਼ਿਆਦਾ ਹੈ, ਔਰ ਡੀਜ਼ਲ ਵੀ ਕੁਛ 125 ਜਾਂ 150 ਰੁਪਇਆ ਜਿਹੜਾ ਫੀ ਲੀਟਰ ਜਿਹੜਾ ਜ਼ਿਆਦਾ ਹੈ। ਮਤਲਬ ਇਹਨਾਂ ਨੇ ਲੁੱਟ ਪਾਈ ਹੈ, ਜੰਗ ਦਾ ਨਾਂ ਲੈ ਕੇ ਇਹਨਾਂ ਨੇ ਲੁੱਟ ਲਿਆ। ਦੂਸਰੇ ਪਾਸੇ ਆਉਂਦੇ ਨੇ ਸਾਡੇ ਕੋਲ ਤੇਲ ਪੂਰਾ ਨਹੀਂ। ਕੱਲ੍ਹ ਐਂਕਰਜ਼ ਨੂੰ ਸੱਦਿਆ ਗਿਆ ਇਸਲਾਮਾਬਾਦ ਦੇ ਵਿੱਚ, ਔਰ ਉਹਨਾਂ ਐਂਕਰਜ਼ ਨੂੰ ਇਹ ਕਿਹਾ ਗਿਆ ਕਿ ਯਾਰ ਸਾਡੀ ਮਦਦ ਕਰੋ, ਬਿਜਲੀ ਦੀ ਲੋਡ ਸ਼ੈਡਿੰਗ ਕਰਨੀ ਪੈਣੀ ਹੈ ਕਿਉਂਕਿ ਸਾਡੇ ਕੋਲ ਤੇਲ ਨਹੀਂ ਹੈਗਾ, ਸਾਡੇ ਕੋਲ ਤੇਲ ਨਹੀਂ ਹੈਗਾ। ਹਾਲਾਂਕਿ ਆਪੇ ਹੀ ਆਉਂਦੇ ਨੇ ਕਿ ਆਬਨਾਏ ਹਰਮਜ਼ ਦੇ ਵਿੱਚ ਇਹਨਾਂ ਦੇ ਜਹਾਜ਼ ਨਹੀਂ ਰੁਕੇ, ਬਲਕਿ ਇਹਨਾਂ ਦੇ ਝੰਡੇ ਲਾ ਲਾ ਕੇ ਦੂਜੇ ਮੁਲਕਾਂ ਨੇ ਜਹਾਜ਼ ਕੱਢੇ ਨੇ। ਮਤਲਬ ਇਹਨਾਂ ਨੇ ਉਸ ਦੇ ਉੱਤੇ ਜ਼ਾਹਿਰ ਹੈ ਕੋਈ ਨਾ ਕੋਈ ਕਮਿਸ਼ਨ ਲਿਆ ਹੋਏਗਾ। ਪਾਕਿਸਤਾਨ ਦੇ ਝੰਡੇ ਲਾ ਕੇ ਉਹਨਾਂ ਨੇ ਆਪਣੇ ਜਹਾਜ਼ ਉੱਥੋਂ ਕੱਢੇ ਨੇ। ਇਹਨਾਂ ਦੇ ਜਹਾਜ਼ ਵਕਤੇ ਆਏ ਨੇ। ਤੇਲ ਦਾ ਵੀ ਇਹ 100 ਰੁਪਏ ਲੀਟਰ ਜਿਹੜਾ ਪੈਟਰੋਲ ਦਾ ਜ਼ਿਆਦਾ ਲੈ ਰਹੇ ਨੇ, ਡੀਜ਼ਲ ਦਾ 125-150 ਰੁਪਇਆ ਲੀਟਰ ਜ਼ਿਆਦਾ ਲੈ ਰਹੇ ਨੇ ਇਸ ਵੇਲੇ। ਵਿੱਚ ਇਹਨਾਂ ਨੇ ਹੋਰ ਵੱਡੀਆਂ ਵੱਡੀਆਂ ਦਿਹਾੜੀਆਂ ਲਾਈਆਂ ਨੇ, ਉਸ ਦੇ ਬਾਵਜੂਦ ਆਉਂਦੇ ਨੇ ਕਿ ਹੁਣ ਸਾਡੇ ਕੋਲ ਪੈਟਰੋਲ ਨਹੀਂ, ਮਤਲਬ ਤੇਲ ਨਹੀਂ, ਔਰ ਉਸ ਵਜ੍ਹਾ ਤੋਂ ਬਿਜਲੀ ਪੈਦਾ ਨਹੀਂ ਕਰ ਸਕਦੇ, ਔਰ ਉਸ ਵਜ੍ਹਾ ਤੋਂ ਲੋਡ ਸ਼ੈਡਿੰਗ ਹੋਏਗੀ। ਇਸ ਵੇਲੇ ਇਸਲਾਮਾਬਾਦ ਦੇ ਵਿੱਚ ਵੀ ਸੁਣਿਆ 4 ਤੋਂ 6 ਘੰਟੇ ਲੋਡ ਸ਼ੈਡਿੰਗ ਹੋ ਰਹੀ ਹੈ। ਬਾਕੀ ਸ਼ਹਿਰਾਂ 'ਚ ਕਿਤੇ 6 ਘੰਟੇ, ਕਿਤੇ 8 ਘੰਟੇ ਹੈ, ਅਤੇ ਪਿੰਡਾਂ ਦੇ ਵਿੱਚ 10-10 ਘੰਟੇ ਲੋਡ ਸ਼ੈਡਿੰਗ ਵੀ ਇਸ ਵੇਲੇ ਸ਼ੁਰੂ ਕੀਤੀ ਹੋਈ ਹੈ। ਇਹ ਹੁਣ ਤੁਸੀਂ ਆਪੇ ਦੱਸ ਸਕਦੇ ਹੋ ਤੁਹਾਡੇ ਇਲਾਕੇ 'ਚ ਕਿੰਨੀ ਲੋਡ ਸ਼ੈਡਿੰਗ ਹੈ। ਲੇਕਿਨ ਇੱਕ ਪਾਸੇ ਅਸੀਂ ਪੂਰੀ ਦੁਨੀਆ ਦੀ ਜਿਹੜੀ ਹੈ ਉਹ ਸੁਲ੍ਹਾ ਕਰਾਉਣੀ ਹੈ, ਅਤੇ ਦੂਸਰੇ ਪਾਸੇ ਦੁਨੀਆ ਨੇ ਸਾਡੀ ਬਿਜਲੀ ਬੰਦ ਕੀਤੀ ਹੈ। ਦੁਨੀਆ ਨੇ ਤਾਂ ਨਹੀਂ, ਅਸੀਂ ਆਪ ਹੀ ਕੀਤੀ ਹੈ, ਲੇਕਿਨ ਮਤਲਬ ਹੈ ਕਿ ਸਾਡੇ ਕੋਲ ਬਿਜਲੀ ਹੈ ਨਹੀਂ। ਹੁਣ ਸ਼ੁਕਰ ਕਰੋ ਕਿ ਇਹ ਨਾ ਹੋਵੇ ਜਿਸ ਵੇਲੇ ਅਮਰੀਕੀ ਦੋਹਰੇ ਆਉਣ ਇੱਥੇ ਮੁਜ਼ਾਕਰਾਤ ਕਰਨ ਅਤੇ ਇੱਥੇ ਕਿਤੇ ਬਿਜਲੀ ਨਾ ਬੰਦ ਹੋਵੇ, ਉਸ ਵੇਲੇ ਮਤਲਬ ਮੁਜ਼ਾਕਰਾਤ ਵਾਲਾ ਕਮਰਾ ਕਿਤੇ ਹਨੇਰਾ ਹੀ ਨਾ ਹੋ ਜਾਏ, ਜੋ ਸੂਰਤ ਹਾਲ ਇਹਨਾਂ ਦੀ ਬਣੀ ਹੋਈ ਹੈ। ਅੱਗੇ ਚੱਲਨੇ ਜੀ। UAE ਦੇ ਸਦਰ ਜਿਹੜੇ ਨੇ ਉਹ ਪਹੁੰਚੇ ਨੇ ਚਾਈਨਾ ਦੇ ਵਿੱਚ, ਕਿਉਂਕਿ ਉੱਥੇ ਉਹਨਾਂ ਨੇ ਹੁਣ ਜ਼ਾਹਿਰ ਹੈ ਉਹਨਾਂ ਦੇ ਨਾਲ ਵੀ ਜੋ ਕੁਝ ਹੋ ਗਿਆ UAE ਦੇ ਨਾਲ ਤਾਂ ਬੜਾ ਧੱਕਾ ਹੋਇਆ, ਤੁਹਾਨੂੰ ਪਤਾ ਹੈ। ਬਲਕਿ ਮੈਨੂੰ ਬੜਾ ਅਫਸੋਸ ਹੈ UAE ਔਰ ਸਾਊਦੀ ਅਰਬ ਦੋਵਾਂ ਦੇ ਬਾਰੇ, ਕਿਉਂਕਿ ਦੋਨਾਂ ਜਗ੍ਹਾ 'ਤੇ ਲੱਖਾਂ ਪਾਕਿਸਤਾਨੀਆਂ ਨੇ। UAE ਦੇ ਵਿੱਚ ਕੋਈ 20 ਲੱਖ ਪਾਕਿਸਤਾਨੀ ਹੈ, ਇਸ ਤਰ੍ਹਾਂ ਹੀ ਸਾਊਦੀ ਅਰਬ 'ਚ ਵੀ ਇਸ ਤੋਂ ਜ਼ਿਆਦਾ ਹੀ ਪਾਕਿਸਤਾਨੀ ਨੇ, ਘੱਟ ਨਹੀਂ। ਔਰ UAE ਤੋਂ ਕੋਈ ਸਾਡਾ ਕੋਈ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਸਾਡੇ ਰੈਮਿਟੈਂਸਿਸ ਆਉਂਦੇ ਨੇ ਉਹ ਕੋਈ 25-30% UAE ਤੋਂ ਆਉਂਦੇ ਨੇ, ਕੋਈ 30-35% ਜਿਹੜੇ ਨੇ ਉਹ ਸਾਊਦੀ ਅਰਬ ਤੋਂ ਆਉਂਦੇ ਨੇ। ਟੋਟਲ ਰੈਮਿਟੈਂਸਿਸ ਜਿਹੜੇ ਨੇ ਉਹਨਾਂ ਦੀ ਜਿਹੜੀ ਕੁਆਂਟੀਟੀ ਹੈ। ਅਤੇ ਅਗਰ ਉੱਥੇ ਸਾਡੇ ਲੋਕ ਬੇਰੁਜ਼ਗਾਰ ਹੋਏ ਤਾਂ ਇਹ ਪਾਕਿਸਤਾਨ ਵਾਸਤੇ ਬੜੀ ਬੁਰੀ ਖਬਰ ਹੋਏਗੀ। ਅਸੀਂ ਇਹੀ ਦੁਆ ਕਰਨੇ ਕਿ ਉਹਨਾਂ ਦੀ ਇਕੋਨਮੀ ਠੀਕ ਹੀ ਰਹੇ। ਇਸ ਵੇਲੇ ਉਹ ਗਏ ਨੇ ਉੱਥੇ ਮੁਲਾਕਾਤ ਕਰਨ ਵਾਸਤੇ ਚਾਈਨਾ ਦੇ ਨਾਲ। ਪਹਿਲੇ ਤੁਹਾਨੂੰ ਪਤਾ ਹੈ ਕਿ ਸਾਊਦੀ ਅਰਬ ਹੋਵੇ, ਕਤਰ ਹੋਵੇ, UAE ਹੋਵੇ, ਇਹਨਾਂ ਸਾਰੇ ਮੁਲਕਾਂ ਨੇ ਯੂਕਰੇਨ ਨਾਲ ਵੀ ਗੱਲਬਾਤ ਕੀਤੀ ਹੈ, ਕਿਉਂਕਿ ਉਹ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਡਰੋਨ ਵਾਸਤੇ ਆਪਣੀ ਕੋਈ ਨਾ ਕੋਈ ਪ੍ਰੋਟੈਕਸ਼ਨ ਹੁਣ ਈਰਾਨ ਕੋਲੋਂ ਕਰਨੀ ਪੈਣੀ ਹੈ। ਜੰਗ ਤੋਂ ਬਾਅਦ ਈਰਾਨ ਜਿਹੜਾ ਉਹ ਇਲਾਕੇ ਦਾ ਹੁਣ ਅਗਰ ਜੰਗਬੰਦੀ ਇੱਥੇ ਹੀ ਕੰਟੀਨਿਊ ਹੋ ਗਈ, ਜਿਹੜੀ ਕਿ ਸਾਨੂੰ ਲੱਗਦਾ ਹੋ ਜਾਏਗੀ, ਅਤੇ ਇਲਾਕੇ ਦੇ ਵਿੱਚ ਜਿਹੜਾ ਈਰਾਨ ਦਾ ਪਹਿਲੇ ਠਾਠਈਆ ਸੀ ਉਸ ਤੋਂ ਹੁਣ ਜ਼ਿਆਦਾ ਹੋ ਜਾਏਗਾ। ਮਤਲਬ ਈਰਾਨ ਇਲਾਕੇ ਦਾ ਜੱਗਾ ਹੋਏਗਾ। ਹੁਣ ਇਹ ਦੋਹਰੇ ਉਹਦੇ ਕੋਲੋਂ ਥੋੜ੍ਹਾ ਡਰ ਕੇ ਹੀ ਰਹਿਣਗੇ ਸਾਰੇ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਬੇਸਾਂ ਸ਼ੇਸਾਂ ਜੋ ਕੁਝ ਮਰਜ਼ੀ ਇਹਨਾਂ ਕੋਲ ਹੋਵੇ, ਈਰਾਨ ਦੇ ਮਿਜ਼ਾਈਲ ਫਿਰ ਵੀ ਪਹੁੰਚਦੇ ਨੇ। ਹੁਣ ਉਹਦੇ ਵਾਸਤੇ ਜ਼ਾਹਿਰ ਹੈ ਚਾਈਨਾ ਨਾਲ ਵੀ ਗੱਲਬਾਤ ਕਰਨਗੇ, ਰੂਸ ਨਾਲ ਵੀ ਕਰਨਗੇ, ਯੂਕਰੇਨ ਨਾਲ ਵੀ ਕਰਨਗੇ। ਜਿੱਥੇ ਜਿੱਥੇ ਹੱਥ ਪੈਂਦਾ ਹੋਇਆ ਉੱਥੇ ਉੱਥੇ ਆਪਣਾ ਮੇਰਾ ਮਤਲਬ ਸਾਰਾ ਕੁਝ ਕਰਕੇ
ਤੇ ਉਹ ਕੰਮ ਕਰਨਗੇ। ਅੱਛਾ ਜੀ, ਉਹ ਮਾਮਲਾ ਜਿਹੜਾ ਉਹ ਖਤਰਨਾਕ ਹੁੰਦਾ ਜਾ ਰਿਹਾ ਹੈ ਇਸਲਾਮਾਬਾਦ ਦੇ ਵਿੱਚ, ਕਿਉਂਕਿ ਉੱਥੇ ਬਰੀ ਇਮਾਮ ਦੇ ਇਲਾਕੇ ਨੂਰਪੁਰ ਸ਼ਾਹਾਂ ਦੇ ਵਿੱਚ CDA ਉੱਥੋਂ ਦੇ ਮੁਕਾਮੀ ਰਹਾਇਸ਼ੀਆਂ ਦੇ ਖਿਲਾਫ ਆਪਰੇਸ਼ਨ ਕਰ ਰਿਹਾ ਹੈ, ਔਰ ਮਕਸਦ ਇੱਕ ਹੀ ਹੈ ਉੱਥੇ ਆਪਰੇਸ਼ਨ ਕਰਨ ਦਾ, ਔਰ ਮਕਸਦ ਇਹ ਹੈ ਵੀ ਉੱਥੋਂ ਜ਼ਮੀਨ ਖਾਲੀ ਕਰਾਈ ਜਾਏ ਤੇ ਉੱਥੇ ਕੋਈ ਵੱਡੇ ਵੱਡੇ ਹੋਟਲ ਬਣਾਏ ਜਾਣ, ਔਰ ਜਿਹੜੇ ਸਾਹੂਕਾਰ ਨੇ ਉਹਨਾਂ ਨੂੰ ਰਾਜ਼ੀ ਕੀਤਾ ਜਾਵੇ। ਇਹ ਹੁਣ ਨਵੀਂ ਸਟ੍ਰੈਟਜੀ ਹੈ, ਮਤਲਬ ਇੱਕ ਲੁੱਟ ਮਾਰ ਦਾ ਨਵਾਂ ਪ੍ਰੋਗਰਾਮ ਜਿਹੜਾ ਉਹ ਬਣਾ ਕੇ ਪੇਸ਼ ਕੀਤਾ ਗਿਆ ਹੈ। ਇਹਦੇ ਨਾਲ ਹੀ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।